ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਮੈਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਪਈ ਅਮਰੀਕਾ ਦੇ ਵਿੱਚ ਬਾਹਰਲੇ ਮੁਲਕਾਂ ਤੋਂ ਜਿਹੜੇ ਆਉਣ ਵਾਲੇ ਲੋਕ ਆ ਉਹ 4 ਮੇਨ ਸਟੇਟਾਂ ਦੇ ਵਿੱਚ ਰਹਿੰਦੇ ਆ। ਲਗਭਗ ਕਹਿੰਦੇ ਪਈ 50% ਤੋਂ ਜ਼ਿਆਦਾ ਜਿਹੜੇ ਫੋਰਨ ਬੋਰਨ ਪਾਪੂਲੇਸ਼ਨ ਆ ਯੂਐਸਏ 'ਚ ਰਹਿ ਰਹੀ ਉਹ ਕੈਲੀਫੋਰਨੀਆ, ਟੈਕਸਸ, ਫਲੋਰੀਡਾ ਤੇ ਨਿਊਯਾਰਕ ਦੇ ਵਿੱਚ ਰਹਿੰਦੇ ਹੈਗੇ ਆ। 4 ਸਟੇਟਾਂ ਇਹ ਮੇਨ ਆ। 2022 ਦੇ ਵਿੱਚ ਫੋਰਨ ਬੋਰਨ ਪਾਪੂਲੇਸ਼ਨ ਦਾ ਐਸਟੀਮੇਟ 46.2 ਮਿਲੀਅਨ ਲੋਕ ਸੀ, ਜੋ ਕਿ ਪੂਰੇ ਯੂਐਸਏ ਦੀ ਪਾਪੂਲੇਸ਼ਨ ਦਾ 14% ਬਣਦਾ ਹੈਗਾ ਆ। ਕਈ ਸਟੇਟਾਂ ਦੇ ਵਿੱਚ ਡਬਲ ਡਿਜਿਟ ਪਰਸੈਂਟੇਜ ਇਨਕਰੀਜ਼ ਹੋਈ ਆ ਪਿਛਲੇ ਸਾਲਾਂ ਦੇ ਦੌਰਾਨ। ਇਹ ਬਿਊਰੋ ਆਫ ਅਮਰੀਕਨ ਕਮਿਊਨਿਟੀ ਸਰਵੇ ਦੇ ਮੁਤਾਬਕ ਕੈਲੀਫੋਰਨੀਆ, ਨਿਊ ਜਰਸੀ, ਨਿਊਯਾਰਕ ਤੇ ਫਲੋਰੀਡਾ ਦੇ ਵਿੱਚ 20% ਤੋਂ ਵੱਧ ਸਟੇਟ ਦੀ ਪਾਪੂਲੇਸ਼ਨ ਜਿਹੜੀ ਆ ਉਹ ਫੋਰਨ ਬੋਰਨ ਲੋਕਾਂ ਦੀ ਆ। ਵੈਸਟ ਵਰਜੀਨੀਆ 'ਚ 1.8% ਆ ਸਿਰਫ। ਤੇ ਜਿਹੜੇ ਫੋਰਨ ਬੋਰਨ ਰੈਜ਼ੀਡੈਂਟਸ ਆ ਯੂਐਸਏ ਦੇ ਵਿੱਚ, ਉਹਨਾਂ ਚੋਂ ਅੱਧੇ ਜਾਣੇ ਜਿਹੜੇ ਹੈਗੇ ਆ ਉਹ ਲੈਟਨ ਅਮਰੀਕਾ ਤੋਂ ਹੈਗੇ ਆ। ਪਿਛਲੇ ਸਾਲਾਂ ਦੇ ਵਿੱਚ ਇਹ ਸ਼ਿਫਟ ਵੀ ਹੋਇਆ। ਮਕਸੀਕੋ ਤੋਂ ਘਟੇ ਹੈਗੇ, ਕਹਿੰਦੇ 1 ਮਿਲੀਅਨ ਦੇ ਕਰੀਬ ਜੋ ਲੋਕ ਪਹਿਲਾਂ ਮਕਸੀਕੋ ਤੋਂ ਬਹੁਤ ਅਮਰੀਕਾ ਦੇ ਵਿੱਚ ਆਉਂਦੇ ਸੀਗੇ। ਸਾਊਥ ਅਮਰੀਕਾ ਤੇ ਸੈਂਟਰਲ ਅਮਰੀਕਾ ਤੋਂ 2.1 ਮਿਲੀਅਨ ਲੋਕ ਵਧੇ ਹੈਗੇ ਆ। ਫੋਰਨ ਪਾਪੂਲੇਸ਼ਨ ਜਿਹੜੀ ਏਸ਼ੀਆ ਤੋਂ ਆ, ਜਿਨ੍ਹਾਂ 'ਚ ਆਪਾਂ ਵੀ ਆਨੇ ਹੈਗੇ ਆ, ਉਹਨਾਂ ਦਾ ਕਾਫੀ ਵਾਧਾ ਹੋਇਆ ਹੈਗਾ ਆ ਪਿਛਲੇ ਸਮੇਂ ਦੇ ਦੌਰਾਨ। ਇਸੇ ਤਰ੍ਹਾਂ ਅਫਰੀਕਨ ਬੋਰਨ ਜਿਹੜੇ ਲੋਕ ਆ ਉਹਨਾਂ ਦਾ ਵੀ 4 ਤੋਂ ਲੈ ਕੇ 6% ਤੱਕ ਵਾਧਾ ਹੋਇਆ ਹੈਗਾ। ਇਮੀਗ੍ਰੇਸ਼ਨ ਟੌਪ ਇਸ਼ੂ ਬਣਿਆ ਹੋਇਆ 2024 ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ, ਤੇ ਬਾਈਡਨ ਐਡਮਿਨਿਸਟ੍ਰੇਸ਼ਨ ਸਟਰਗਲ ਕਰ ਰਿਹਾ ਕਿਸ ਤਰ੍ਹਾਂ ਜਿਹੜਾ ਇੰਨਾ ਵੱਡਾ ਨੰਬਰ ਆ ਲੋਕਾਂ ਦਾ ਜੋ ਐਂਟਰ ਹੋ ਰਿਹਾ ਆ ਸਦਰਨ ਬਾਰਡਰ ਤੋਂ, ਉਸ ਨੂੰ ਰੋਕਿਆ ਜਾਵੇ। ਤੇ ਇਮੀਗ੍ਰੇਸ਼ਨ ਇਲੈਕਸ਼ਨਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਫੀ ਸ਼ੇਪ ਕਰੂਗਾ। ਕਾਂਗਰਸ ਦੇ ਵਿੱਚ ਕੌਣ ਕੰਟਰੋਲ ਤੇ ਹੋਊਗਾ, ਡੈਮੋਕ੍ਰੇਟਸ ਹੋਣਗੇ ਜਾਂ ਰਿਪਬਲਿਕਨ ਹੋਣਗੇ, ਕਿਉਂਕਿ ਜਿਹੜੀ ਇਮੀਗ੍ਰੇਸ਼ਨ ਪਾਪੂਲੇਸ਼ਨ ਆ ਇਸ ਆਰਟੀਕਲ ਦੇ ਮੁਤਾਬਕ, ਏਬੀਸੀ ਦੇ ਮੁਤਾਬਕ ਜੋ ਯੂਐਸਏ 'ਚ ਆਉਂਦੀ ਆ, ਉਹ ਕਾਫੀ ਉਹਨਾਂ ਦੀ ਅਵੇਅਰਨੈਸ ਬਹੁਤ ਜ਼ਿਆਦਾ ਹੁੰਦੀ ਆ ਪੋਲੀਟੀਕਲੀ। ਜੋ ਇੱਥੇ ਦੇ ਬੋਰਨ ਲੋਕ ਆ ਜਾਂ ਨਿਆਣੇ ਆ ਉਹ ਪੋਲੀਟੀਕਲੀ ਇੰਨਾ ਜ਼ਿਆਦਾ ਇਨਵੋਲਵ ਨਹੀਂ ਹੁੰਦੇ। ਇਨਵੋਲਵ ਤਾਂ ਕੀ ਹੋਣਾ, ਕਈ ਵੋਟਾਂ ਹੀ ਨਹੀਂ ਜਿਹੜੇ ਆ ਉਹ ਪਾਉਣ ਜਾਂਦੇ ਹੈਗੇ। ਤੇ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਫੋਰਨ ਬੋਰਨ ਪਾਪੂਲੇਸ਼ਨ ਆ ਉਹ ਹੁਣ ਓਲਡ ਵੀ ਹੁੰਦੀ ਜਾ ਰਹੀ ਆ, ਬੁੱਢੇ ਵੀ ਹੁੰਦੀ ਜਾ ਰਹੀ ਆ। ਪਿਛਲੇ ਕਾਫੀ ਲੰਮੇ ਸਮੇਂ ਤੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਯੂਐਸਏ ਦੇ ਵਿੱਚ ਮੂਵ ਹੋਏ ਹੈਗੇ ਆ। ਕਹਿੰਦੇ ਭਈ 2010 ਤੋਂ ਲੈ ਕੇ 2022 ਤੱਕ ਜਿਹੜੇ ਫੋਰਨ ਬੋਰਨ ਲੋਕ ਸੀ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਵੀ ਕਾਫੀ ਵਾਧਾ ਹੋਇਆ ਹੈ। ਮੋਸਟਲੀ ਉਹਨਾਂ ਚੋਂ ਗ੍ਰੈਜੂਏਟ ਆ ਜਾਂ ਇੱਥੇ ਆ ਕੇ ਉਹ ਗ੍ਰੈਜੂਏਸ਼ਨ ਕਰਦੇ ਹੈਗੇ ਆ। ਸੋ ਅੱਜ ਏਬੀਸੀ ਨੇ ਇਹ ਜਿਹੜੀ ਰਿਪੋਰਟ ਆ ਇਸ ਸੰਬੰਧ ਦੇ ਵਿੱਚ ਛਾਪੀ ਹੈਗੀ।